ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜੀ, ਕੱਲ੍ਹ ਆਪਾਂ ਜ਼ਿਕਰ ਕਰ ਰਹੇ ਸੀਗੇ ਵੀ ਕੈਲੀਫੋਰਨੀਆ ਦੇ ਵਿੱਚ ਵੱਡੀਆਂ ਤੇਲ ਕੰਪਨੀਜ਼ ਨੂੰ ਪ੍ਰਾਈਸ ਗੋਊਜਿੰਗ ਦੇ ਮਾਮਲੇ ਦੇ ਵਿੱਚ ਪੈਨਲਾਈਜ਼ ਕੀਤਾ ਜਾ ਸਕਦਾ ਆ। ਅੱਜ ਉਹ ਲਾ ਪਾਸ ਹੋਣ ਤੋਂ ਬਾਅਦ 'ਚ ਗਵਰਨਰ ਨਿਊਸਮ ਨੇ ਆਲਰੇਡੀ ਇਸ ਨੂੰ ਸਾਈਨ ਕਰ ਦਿੱਤਾ ਆ। ਸੋ ਉਹਨਾਂ ਨੇ ਇਸ ਦੇ ਉੱਤੇ ਜਿਹੜੇ ਕੈਪਸ ਆ ਉਹ ਲਗਾਉਣਗੇ ਵੀ ਇਸ ਤੋਂ ਵੱਧ ਜਿਹੜਾ ਪ੍ਰੋਫਿਟ ਆ, ਜਿਹੜੀਆਂ ਬਿਗ ਆਇਲ ਜਿਨ੍ਹਾਂ ਨੂੰ ਕਹਿ ਕੇ ਪੁਕਾਰ ਰਹੇ ਆ, ਉਹ ਨਹੀਂ ਲੈ ਸਕਣਗੇ। ਉਹ ਕਹਿਣਗੇ ਵੀ ਦੇयर ਇਜ਼ ਨਿਊ ਸ਼ੈਰਿਫ ਇਨ ਟਾਊਨ ਇਨ ਕੈਲੀਫੋਰਨੀਆ, ਅਤੇ ਅਸੀਂ ਜਿਹੜਾ ਬਿਗ ਆਇਲ ਆ ਉਹਨਾਂ ਦੇ ਗੋਡਣੇ ਜਿਹੜੇ ਉਹ ਲਵਾ ਦਿੱਤੇ ਆ। 3 ਮਹੀਨੇ ਤੋਂ ਪਹਿਲਾਂ ਜਿਹੜੀ ਇਹ ਗੱਲਬਾਤ ਸ਼ੁਰੂ ਹੋਈ ਸੀ, SBX 1/2 ਬਿੱਲ ਜਿਹੜਾ ਆ ਉਹਦੇ ਨਾਲ ਸਟੇਟ ਐਨਰਜੀ ਰਿਸੋਰਸਿਸ ਕੰਜ਼ਰਵੇਸ਼ਨ ਐਂਡ ਡਿਵੈਲਪਮੈਂਟ ਕਮਿਸ਼ਨ ਉਹ ਮੈਕਸੀਮਮ ਗ੍ਰੋਸ ਜਿਹੜੀ ਗੈਸੋਲੀਨ ਰਿਫਾਈਨਿੰਗ ਮਾਰਜਨ ਆ ਉਹ ਨਿਰਧਾਰਿਤ ਕਰੇਗੀ। ਇਹ ਜਿਹੜਾ ਲੈਜਿਸਲੇਸ਼ਨ ਆ, ਬਿੱਲ ਆ, ਇਸ ਨੂੰ ਸਟੇਟ ਸੈਨੇਟਰ ਨੈਂਸੀ ਸਕਿਨਰ ਹੁਣਾਂ ਨੇ ਸਪੋਂਸਰ ਜਿਹੜਾ ਕੀਤਾ ਸੀ, ਜਿਸ ਨੂੰ ਬੀਤੇ ਸੋਮਵਾਰ ਸਟੇਟ ਅਸੈਂਬਲੀ 'ਚ ਪਾਸ ਕਰ ਦਿੱਤਾ ਗਿਆ ਸੀਗਾ। ਸਟੇਟ ਸੈਨੇਟ ਦੇ ਇੱਕ ਐਕਸਟਰਾ ਆਰਡੀਨਰੀ ਸੈਸ਼ਨ ਦੇ ਵਿੱਚ ਇਸ ਨੂੰ ਪਹਿਲਾਂ ਜਿਹੜੀ ਆ ਅਪਰੂਵਲ ਮਿਲ ਚੁੱਕੀ ਸੀਗੀ। ਸੋ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਹੁਣਾਂ ਨੇ ਵੀ ਕਿਹਾ ਆ ਵੀ ਅੱਜ ਅਸੀਂ ਇਹ ਕਹਿ ਰਹੇ ਹਾਂ ਵੀ ਪ੍ਰਾਈਸ ਗਾਊਜਿੰਗ ਤੇਲ ਦੇ ਮਾਮਲੇ ਦੇ ਵਿੱਚ, ਮਾਰਕੀਟ ਮੈਨੂਪੂਲੇਸ਼ਨ ਇਸ ਮਾਮਲੇ ਦੇ ਵਿੱਚ ਨਹੀਂ ਹੋਵੇਗੀ। ਕੰਜ਼ਿਊਮਰ ਪ੍ਰੋਟੈਕਸ਼ਨ ਅਤੇ ਅਕਾਊਂਟੇਬਿਲਟੀ ਅਤੇ ਓਵਰਸਾਈਟ ਉਹ ਆਪਾਂ ਇਸ ਪੂਰੀ ਮਾਰਕੀਟ ਦੇ ਵਿੱਚ ਲੈ ਕੇ ਆ ਰਹੇ ਹੈਗੇ ਹਾਂ। ਸੋ ਇਸ ਲਾ ਦੇ ਨਾਲ ਹੁਣ ਜਿਹੜੀਆਂ ਰਿਫਾਈਨਰੀਜ਼ ਆ ਉਹਨਾਂ ਨੂੰ ਆਪਣੀ ਐਕਟੀਵਿਟੀ ਰਿਪੋਰਟ ਕਮਿਸ਼ਨ ਨੂੰ 30 ਦਿਨਾਂ ਦੇ ਵਿੱਚ ਹਰ ਮਹੀਨੇ ਜਿਹੜੀ ਆ ਉਹ ਦੇਣੀ ਹੋਵੇਗੀ। ਜੇ ਇੱਦਾਂ ਨਹੀਂ ਕਰਦੇ ਤਾਂ ਉਹਨਾਂ ਨੂੰ ਸਿਵਲ ਪੈਨਲਟੀਜ਼ ਦਾ ਸਾਹਮਣਾ ਕਰਨਾ ਪਵੇਗਾ। ਸੋ ਜਿਹੜੇ ਇੰਡਸਟਰੀ ਦੇ ਵਿੱਚ ਆ ਅਤੇ ਕਈ ਪੋਲੀਟੀਸ਼ੀਅਨ ਜਿਹੜੇ ਇਸ ਬਿੱਲ ਦਾ ਵਿਰੋਧ ਦੇ ਵਿੱਚ ਸੀਗੇ, ਉਹਨਾਂ ਨੇ ਕਿਹਾ ਵੀ ਇਹ ਬੜੀ ਤੇਜ਼ੀ ਦੇ ਨਾਲ ਇਸ ਨੂੰ ਐਡਵਾਂਸ ਜਿਹੜਾ ਆ ਉਹ ਕੀਤਾ ਗਿਆ ਆ, ਅਤੇ ਕਈ ਜਿਹੜੀਆਂ ਕੈਲੀਫੋਰਨੀਅਨਸ ਦੇ ਲਈ ਐਕਸਕਲੂਜਨਸ ਜਿਹੜੀਆਂ ਉਹ ਰੱਖੀਆਂ ਗਈਆਂ ਆ ਇਸ ਕਨਵਰਸੇਸ਼ਨ ਦੇ ਵਿੱਚ। ਸੋ ਸਟੇਟ ਸੈਨੇਟ ਕਮੇਟੀ ਪਿਛਲੇ ਹਫ਼ਤੇ ਉਹਨਾਂ ਨੇ ਇਸ ਨੂੰ ਪਹਿਲਾਂ ਪਾਸ ਕੀਤਾ ਸੀ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਸਿਟੀ ਕੌਂਸਲ ਮੈਂਬਰ ਕੇਟੀ ਬੈਲਨਜ਼ੁਏਲਾ ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ ਉਹ ਡਿਸਟ੍ਰਿਕਟ 4 ਦੀ ਜੋ ਸੀਟ ਹੈਗੀ ਆ, ਜੋ ਨਵਾਂ ਰੀਡਰੋਨ ਡਿਸਟ੍ਰਿਕਟ 4 ਦੀ ਬਾਉਂਡਰੀਜ਼ ਕ੍ਰੀਏਟ ਹੋਈਆਂ ਆ, ਜਿਹਦੇ ਵਿੱਚ ਡਾਊਨਟਾਊਨ, ਮਿਡ ਟਾਊਨ, WX ਤੇ ਬ੍ਰੌਡਵੇ ਕੋਰੀਡੋਰ ਪਲੱਸ ਨਵਾਂ ਡਿਸਟ੍ਰਿਕਟ 4 ਈਸਟ ਸੈਕਰਾਮੈਂਟੋ ਆ, ਉੱਥੋਂ ਇਲੈਕਸ਼ਨ ਲੜਨ ਜਾ ਰਹੇ ਹੈਗੀ ਆ। 1 ਮਹੀਨੇ ਤੋਂ ਬਾਅਦ ਜਿਸ ਟਾਈਮ ਦੇ ਉੱਤੇ ਫਿਲ ਪਲਿਕਬੌਮ ਨੇ ਅਨਾਊਂਸ ਕੀਤਾ ਸੀ ਵੀ ਉਹ ਵੈਲਨਜ਼ੁਏਲਾ ਦੀ ਸੀਟ ਦੇ ਉੱਤੇ ਰਨ ਕਰਨ ਜਾ ਰਹੇ ਆ। ਪਲਕਮੈਨ ਇੱਕ ਪ੍ਰੋਜੈਕਟ ਮੈਨੇਜਰ ਦੀ ਤਰ੍ਹਾਂ UC ਡੇਵਿਸ ਹੈਲਥ ਤੇ ਸਰਵਿਸਿਜ਼ ਦੇ ਲਈ 8 ਸਾਲਾਂ ਤੋਂ ਕੰਮ ਕਰ ਰਹੇ ਆ। ਸਿਟੀ ਦੀ ਪਲਾਨਿੰਗ ਤੇ ਡਿਜ਼ਾਈਨ ਕਮਿਸ਼ਨ ਦੇ ਉੱਤੇ ਵੀ ਹੈਗੇ ਆ। ਇਲੈਕਸ਼ਨ ਸਨ 2024 ਦੇ ਵਿੱਚ ਹੋਣੀ ਹੈਗੀ ਆ, ਪਰ ਹੁਣ ਤੋਂ ਹੀ ਜਿਹੜੀਆਂ ਆ ਇਹਨਾਂ ਨੇ ਤਿਆਰੀਆਂ ਕੱਸ ਦਿੱਤੀਆਂ ਹੈਗੀਆਂ। ਜੀ।